ਸਾਹਿਬ ਇੱਕ ਸਵਾਲ ਜ਼ੇਨ ਵਿੱਚ ਆ ਰਿਹਾ, ਦਰਅਸਲ ਮੈਂ ਵੀ ਫੋਲੋ ਕਰ ਰਿਹਾ ਅੱਜ ਕੱਲ੍ਹ ਲੰਕਨ ਪ੍ਰੀਮੀਅਰ ਲੀਗ। ਉਹਦੇ ਵੀ ਸਾਡੇ ਇੱਕ ਪ੍ਰੀਮੀਅਮ ਫਾਸਟ ਬੋਲਰ ਨੇ ਸ਼ਾਹੀਨ ਸ਼ਾਹ ਅਫਰੀਦੀ, ਉਹ ਬੋਲਿੰਗ ਕਰਨ ਗਏ ਤੇ ਉਹਨਾਂ ਨੂੰ ਜਿਹੜਾ ਇੰਟਰੋਡਿਊਸ ਕਰਵਾਇਆ ਗਿਆ, ਉਹਨਾਂ ਦਾ ਤਾਰਫ ਕਰਾਇਆ ਗਿਆ, ਉਹ ਮੀਡੀਅਮ ਪੇਸਰ ਦੇ ਤੌਰ ਤੇ ਕਰਵਾਇਆ ਗਿਆ। ਮੇਰੇ ਵਾਸਤੇ ਐਜ਼ ਅ ਕ੍ਰਿਕਟ ਫੈਨ ਬੜੀ ਸ਼ੌਕਿੰਗ ਗੱਲ ਹੈ। 2021 ਦਾ T20 ਵਰਲਡ ਕੱਪ ਸੀਗਾ ਜਦੋਂ ਪ੍ਰਾਈਮ ਸੀਗਾ ਉਹਨਾਂ ਦਾ, ਫਿਰ ਤੇ ਉਹਨਾਂ ਨੂੰ ਫਾਸਟ ਬੋਲਰ ਲਿਖਦੇ ਸਨ, ਲੇਕਿਨ ਹੁਣ ਤੇ ਸ਼ਾਇਦ ਦਾ ਫਰਹਾਨ ਵਰਗਾ ਬੈਟਰ ਵੀ ਉਹਨਾਂ ਦੇ ਜਿਹੜੇ ਫੈਂਟੀ ਲਾ ਰਿਹਾ ਹੈ। ਤੇ ਇਹ ਜਿਹੜਾ ਸਵਾਲ ਹੈਗਾ ਮਤਲਬ ਮੀਡੀਅਮ ਲਿਖਣਾ ਸ਼ੁਰੂ ਕਰਤਾ ਹੈ, ਇਹਦੇ ਉੱਤੇ ਕੀ ਕਹੋਗੇ? ਮੁਫਾਜ਼ ਸਾਹਿਬ ਦੇਖੋ, ਜਦੋਂ ਤੁਸੀਂ ਸਿਆਸਤ ਵਿੱਚ ਆ ਜਾਓਗੇ ਨਾ ਤੇ ਆਪਣੀ ਪਰਫਾਰਮੈਂਸ ਤੇ ਤਵੱਜੋ ਨਹੀਂ ਦੋਗੇ, ਕਪਤਾਨੀ ਦੀ ਦੌੜ ਸ਼ਾਮਿਲ ਹੋ ਜੇ, ਅਸੀਂ ਕਪਤਾਨੀ ਕਰਨੀ ਜਿਵੇਂ ਮਰਜ਼ੀ ਕਪਤਾਨੀ ਮਿਲ ਜਾਵੇ ਸਾਨੂੰ, ਤੇ ਤੁਸੀਂ ਆਪਣੀ ਪਰਫਾਰਮੈਂਸ ਤੇ ਤਵੱਜੋ ਨਹੀਂ ਦੋਗੇ ਤਾਂ ਫਿਰ ਇਹੀ ਆਏਗਾ। ਤੁਸੀਂ ਲੀਗ ਦੀ ਤਵੱਜੋ ਦਿਓਗੇ, ਆਪਣੇ ਸਿਰਫ ਲਾਹੌਰ ਕਲੰਦਰ ਨੂੰ ਚੱਕਣ ਵਾਸਤੇ ਕੰਮ ਕੋਸ਼ਿਸ਼ ਕਰੋਗੇ, ਮਿਹਨਤ ਕਰੋਗੇ, ਉੱਥੇ ਜ਼ੋਰ ਵੀ ਲਾਓਗੇ। ਜਦੋਂ ਪਾਕਿਸਤਾਨੀ ਨੈਸ਼ਨਲ ਟੀਮ ਜਿਹਨੂੰ ਤੁਹਾਨੂੰ ਪਰ ਸਾਰੀ ਇੱਜ਼ਤ ਦਿੱਤੀ ਹੈ, ਦੌਲਤ ਦਿੱਤੀ ਹੈ, ਸ਼ੋਹਰਤ ਦਿੱਤੀ ਹੈ, ਉਹਦੇ ਪਿੱਛੇ ਤੁਸੀਂ ਇੰਨਾ ਐਫਰਟ ਨਹੀਂ ਕਰੋਗੇ ਨਾ, ਫਿਰ ਇਦਾਂ ਦੇ ਰਿਜ਼ਲਟ ਹੀ ਆਣਗੇ। ਦੇਖੋ ਨਾ, ਫਾਸਟ ਬੋਲਰ ਸਾਡੇ 140-45 ਦੀ ਗੇਂਦ ਕਰਨ ਵਾਲੇ ਸ਼ਾਹੀਨ ਸ਼ਾਹ ਅਫਰੀਦੀ ਸਾਹਿਬ, ਉਹਨਾਂ ਕੋਲ 130 ਦੀ ਗੇਂਦ ਸਪੀਡ ਹੈ, ਗੇਂਦ ਨਹੀਂ ਹੁੰਦੀ। ਅਗਰ 5 ਓਵਰ ਮੁਸਲਸਲ ਉਹਨਾਂ ਨੂੰ ਟੈਸਟ ਕਰਾਣੇ ਪੈ ਜਾਣ, ਉਹਨਾਂ ਨੂੰ ਸਾਹ ਚੜ ਜਾਂਦਾ ਹੈ, ਹੁਣ ਗੇਂਦ ਉਦਾਂ ਨਹੀਂ ਹੁੰਦੀ, ਉਨੀ ਪੇਸ ਗੇਂਦ ਨਹੀਂ ਹੁੰਦੀ। ਤੇ ਇਹ ਸਵਾਲ ਤਾਂ ਫਿਰ ਆਣਾ ਹੀ ਹੈ ਨਾ, ਜੇ ਤੁਸੀਂ ਆਪਣੀ ਪਰਫਾਰਮੈਂਸ ਤੇ ਆਪਣੀ ਫਿਟਨੈਸ ਤੇ ਤਵੱਜੋ ਨਹੀਂ ਦਿਓਗੇ। ਹਾਲਾਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਸੀ ਹੁਣ ਕਿ ਅਸੀਂ ਹੁਣ ਸਭ ਤੋਂ ਪਹਿਲਾਂ ਫਿਟਨੈਸ ਤੇ ਤਵੱਜੋ ਦਵਾਂਗੇ, ਜਿਹੜਾ ਫਿਟਨੈਸ ਟੈਸਟ ਕਲੀਅਰ ਕਰੇਗਾ ਉਹਨੂੰ ਅੱਗੇ ਲੈ ਕੇ ਜਾਵਾਂਗੇ। ਤੇ ਤੁਸੀਂ ਇਹ ਦੇਖੋ ਨਾ ਕਿ ਫਿਟਨੈਸ ਟੈਸਟ ਕਿਵੇਂ ਕਲੀਅਰ ਕਰੇਗਾ ਜਿਹੜਾ ਬੰਦਾ 130 132 ਦੀ ਸਪੀਡ ਤੇ ਗੇਂਦ ਕਰ ਰਿਹਾ, ਜਿਹੜਾ ਕਰਦਾ ਸੀ 140-45 ਦੀ ਸਪੀਡ ਵਿੱਚ, ਤੇ ਫਿਰ ਉਹ ਕਿੱਦਾਂ ਫਿਟਨੈਸ ਆਪਣੀ ਕਲੀਅਰ ਕਰੇਗਾ? ਬਿਲਕੁਲ ਜਾਫਰ ਸਾਹਿਬ, ਇਹ ਮੈਨੇਜਮੈਂਟ ਗੱਲ ਕਰਦੀ ਪਈ ਸੀ ਕਿ ਅਸੀਂ ਖਿਡਾਰੀਆਂ ਨੂੰ ਪਾਬੰਦ ਬਣਾਉਣਗੇ ਕਿ ਉਹ ਡੋਮੈਸਟਿਕ ਖੇਡਣ, ਫਿਰ ਪਲੇਇੰਗ 11 ਵਿੱਚ ਆਉਣ, ਲੇਕਿਨ ਫਿਰ ਮੈਨੇਜਮੈਂਟ ਵੀ ਜ਼ਿੰਮੇਦਾਰ ਹਨ, ਉਹ ਵੀ NOC ਜਾਰੀ ਕਰ ਦਿੰਦੇ ਨੇ, ਜਾਓ ਜੀ ਜਾ ਕੇ ਦਿਹਾੜੀਆਂ ਲਾਓ, ਲੰਕਨ ਪ੍ਰੀਮੀਅਰ ਲੀਗ ਖੇਡੋ, ਫਿਰ ਸਪੀਡ ਤੇ ਘੱਟ ਹੋਣੀ ਹੈ ਤੁਹਾਡੀ। ਮੁਫਾਜ਼ ਸਾਹਿਬ, ਮੇਰੀ ਨਜ਼ਰ ਦੇ ਵਿੱਚ ਜਿਹੜਾ ਸਾਡੀ ਕ੍ਰਿਕਟ ਦਾ ਜ਼ਵਾਲ ਹੈ ਨਾ ਟੈਸਟ ਦੇ ਵਿੱਚ ਤੇ ਵਨਡੇ ਦੇ ਵਿੱਚ, ਉਹ T20 ਲੀਗਾਂ ਦੀ ਵਜ੍ਹਾ ਤੋਂ ਹੀ। ਬਿਲਕੁਲ ਸ਼ਾਹੀਨ ਸ਼ਾਹ ਅਫਰੀਦੀ ਸ਼ਾਇਦ ਅਫਰੀਦੀ ਨੂੰ ਇੰਨਾ ਕਾਪੀ ਕਰ ਦੇਣ ਤੇ ਉਹਨਾਂ ਕਿਹਾ ਜੀ ਹੁਣ 134 ਤੋਂ ਉੱਤੇ ਨਹੀਂ ਜਾਣਾ, ਕਿਉਂਕਿ ਉਹਨਾਂ ਦੀ ਫਾਸਟੈਸਟ ਡਿਲੀਵਰੀ ਹੋਣੇ ਦੀ ਸੀ। ਤੇ ਮੈਨੇਜਮੈਂਟ ਜੇ ਇੱਕ ਫੈਸਲਾ ਕਰਦੀ ਹੈ ਤੇ ਦੇਖੋ, ਮੈਂ ਪਹਿਲੇ ਵੀ ਕਹਿੰਦਾ ਕਨਫਿਊਜ਼ਨ ਹੈ, ਅਸੀਂ ਡਿਸਾਈਡ ਹੀ ਨਹੀਂ ਕਰ ਪੈਂਦੇ ਅਸੀਂ ਕਰਨਾ ਹੈ। ਜੇ ਤੁਸੀਂ ਇੱਕ ਫੈਸਲਾ ਕਰ ਲਿਆ ਕਿ ਮੁੰਡੇ ਤੁਹਾਡੇ ਨੇ ਜਿਹੜੇ ਉਹ ਖੇਡਣਗੇ ਡੋਮੈਸਟਿਕ ਤੇ ਫਿਰ ਉਹ ਅੱਗੇ ਜਾਣਗੇ ਵਨਡੇ ਦੇ ਵਿੱਚ ਜਾਂ ਟੈਸਟ ਦੇ ਵਿੱਚ, ਤੇ ਫਿਰ ਉਹਨਾਂ ਨੂੰ ਬਾਉਂਡ ਕਰੋ, ਉਹਨਾਂ ਨੂੰ NOC ਨਹੀਂ ਜਾਰੀ ਕਰਨੀ। ਤੁਸੀਂ ਆਪਣੇ ਵਨਡੇ ਦੇ ਕਪਤਾਨ ਨੂੰ NOC ਜਾਰੀ ਕਰਤੀ, ਜਿਹਨੇ ਕਪਤਾਨ ਨੇ ਅੱਗੇ ਜਾ ਕੇ ਜੀ 2027 ਦੇ ਵਿੱਚ ਤਕਰੀਬਨ 1 ਸਾਲ ਤੇ 2 ਮਹੀਨੇ ਰਹਿਣ ਤੋਂ ਬਾਅਦ ਇੱਕ ਵਰਲਡ ਕੱਪ ਦੇ ਇਵੈਂਟ ਵਿੱਚ ਟੀਮ ਨੂੰ ਲੀਡ ਕਰਨਾ, ਉਹ ਕਿੱਥੇ ਖੜਾ ਹੋਏਗਾ ਜੇ ਉਹਦੇ ਕੋਲ ਆਪੀ 10 ਓਵਰ ਨਹੀਂ ਹੋਣਗੇ, ਆਪਣੀ ਸਪੀਡ ਨਹੀਂ ਹੋਏਗੀ, ਉਹਦੀ ਆਪਣੀ ਜਗ੍ਹਾ ਹੀ ਨਹੀਂ ਹੋਏਗੀ। ਤੁਸੀਂ ਦੇਖੋ ਕਿ ਤੁਸੀਂ 6 ਮਹੀਨੇ ਬਾਅਦ ਦੇਖਣਾ ਜਦੋਂ ਵਰਲਡ ਕੱਪ ਜੂ ਕੋਲ ਆਏਗਾ, ਜਿਹੋ ਪਰਫਾਰਮੈਂਸ ਐਸੇ ਤਰ੍ਹਾਂ ਉਹਨਾਂ ਦੀ ਪਰਫਾਰਮੈਂਸ ਦਾ ਗ੍ਰਾਫ ਡਿੱਗ ਰਿਹਾ ਨਾ, ਤੇ ਲੋਕ ਇਹ ਸਵਾਲੀਆ ਨਿਸ਼ਾਨ ਵੀ ਲਾਣਗੇ ਕਿ ਯਾਰ ਜਿਹੜੇ ਬੰਦੇ ਦੀ ਟੀਮ 'ਚ ਜਗ੍ਹਾ ਨਹੀਂ ਬਣਦੀ ਤੁਸੀਂ ਉਹਨੂੰ ਕਪਤਾਨ ਬਣਾਤਾ। ਤੇ ਬੋਰਡ ਨੂੰ ਚਾਹੀਦਾ ਕਿ ਬਜਾਏ ਉਸ ਟਾਈਮ 'ਤੇ ਅਸੀਂ ਫਿਰ ਕੋਈ ਨਵਾਂ ਕਪਤਾਨ ਲੱਭਦੇ ਰਹੀਏ ਜਾਂ ਕੋਈ ਇਹੋ ਜਿਹਾ ਡਿਸੀਜਨ ਲਈਏ ਜਿਹਦੇ ਉੱਤੇ ਅੰਬੈਰਸਮੈਂਟ ਹੋਏ ਤੇ ਟੀਮ ਦੀ ਕਾਰਕਰਦਗੀ ਵੀ ਜਾਏ। ਤੁਹਾਨੂੰ ਚਾਹੀਦਾ ਤੁਸੀਂ ਸ਼ਾਹੀਨ ਸ਼ਾਹ ਅਫਰੀਦੀ ਨੂੰ ਲੀਗ ਖੇਡਣ ਦੀ ਇਜਾਜ਼ਤ ਨਾ ਦਿਓ ਤੇ ਉਹਨਾਂ ਨੂੰ ਕੌਮੀ ਕ੍ਰਿਕਟ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਅੰਗੇਜ ਕਰੋ ਤੇ ਜੋੜ ਕੇ ਰੱਖੋ। ਬਿਲਕੁਲ, ਜਦੋਂ ਡੋਮੈਸਟਿਕ ਨਹੀਂ ਖੇਡਣਗੇ ਇੰਜ ਹੋਏਗਾ, ਧਿਆਨ ਸਾਰਾ ਲੀਗਾਂ ਉੱਤੇ ਹੋਏਗਾ, ਫਿਰ ਇਹ ਭੁੱਲ ਜਾਣ ਕਿ ਅਸੀਂ ਵੀ ਬਹਿ ਕੇ ਇਹਨਾਂ ਨੂੰ ਇਹਨਾਂ ਦੀ ਹਮਾਇਤ ਕਰਨਗੇ, ਸਪੋਰਟ ਕਰਨਗੇ। ਕ੍ਰਿਕਟ ਦੀ ਗੱਲ ਤੇ ਕਰ ਲਈ, ਲੇਕਿਨ ਥੋੜੀ FIFA ਦੀ ਵੀ ਕਰਦੇ ਹਾਂ ਜੀ। ਇਹ ਜਿਹੜਾ ਬੁਖਾਰ ਹੈ ਨਾ FIFA ਦਾ, ਮੇਰੇ ਤੇ ਨਹੀਂ ਲੱਥਿਆ ਹਜੇ ਤੱਕ ਲੱਥਿਆ, ਤੇ ਮੇਰੀ ਇਹ ਵੀ ਖੁਆਇਸ਼ ਹੈ ਕਿ ਦੁਬਾਰਾ ਵਰਲਡ ਕੱਪ ਆ ਜਾਏ, ਲੇਕਿਨ ਉਹ 4 ਸਾਲ ਤੁਹਾਨੂੰ ਪਤਾ ਇਹਦੇ ਵਿੱਚ ਗੈਪ ਹੈ। ਆਮਿਰ ਸਾਹਿਬ, ਇੱਕ ਬੜਾ ਮਸਲਾ ਬਣ ਗਿਆ ਹੈ, ਸਪੇਨ ਕੋਲੋਂ ਹਾਰ ਤੇ ਗਈ ਅਰਜਨਟਾਈਨ ਦੀ ਟੀਮ, ਲੇਕਿਨ ਉਹ ਕਹਿੰਦੇ ਨਾ ਵੱਡੀ ਟੀਮ ਛੋਟੀ ਹਰਕਤ। ਲਿਆਂਡਰੋ ਉਹਨਾਂ ਦੇ ਪਲੇਅਰ ਨੇ ਜਦੋਂ ਮੈਚ ਖਤਮ ਹੋਇਆ ਆ ਕੇ ਧੱਕਮ ਪੇਲ ਕੀਤਾ, ਗਾਲਾਂ ਕੱਢੀਆਂ, ਤੇ ਅਸੀਂ ਵੀਡੀਓ ਵੇਖੀ ਹੈ ਕਿ ਖਿਡਾਰੀ ਉਹ ਡੇਗਦਾ ਸੀਗਾ। ਤੇ ਹੁਣ ਪ੍ਰੋਸੀਕਿਊਟਰ ਵੀ ਬਣਾਤਾ ਹੈ FIFA ਨੇ, ਬਾਕਾਇਦਾ ਤੌਰ ਤੇ ਤਹਿਕੀਕਾਤ ਦਾ ਵੀ ਆਗਾਜ਼ ਹੋ ਗਿਆ। ਤੇ ਜਦੋਂ ਇਹ ਔਨ ਦਾ ਸਪੋਰਟ ਕੰਮ ਹੋਇਆ, ਉੱਥੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਰੈਫਰੀ ਦੀ ਕੋਈ ਐਕਸ਼ਨ ਲੈਂਦੇ? ਸਰ ਦੇਖੋ ਨਾ, ਇਖਲਾਕੀ ਤੌਰ ਤੇ ਤਾਂ ਬਣਦਾ ਤਾਂ ਇਹੀ ਸੀ ਕਿ ਰੈਫਰੀ ਉੱਥੇ ਐਕਸ਼ਨ ਲੈਂਦਾ, ਉੱਥੇ ਕਾਰਵਾਈ ਕਰਦਾ। ਲੇਕਿਨ ਤੁਸੀਂ ਇਹ ਦੇਖੋ ਨਾ ਕਿ ਅਰਜਨਟੀਨਾ ਨੂੰ ਤਾਂ ਫ੍ਰੀ ਹੈਂਡ ਦਿੱਤਾ ਗਿਆ ਸੀ ਮੈਚ, ਕਿੱਦਾਂ ਉਹਨਾਂ ਨੇ ਯਾਮਾਲ ਨੂੰ ਚੱਕ ਕੇ ਸਿੱਟਿਆ, ਬਾਕੀ ਪਲੇਅਰਸ ਨੂੰ ਧੱਕੇ ਮਾਰੇ, ਤੇ ਰੈਫਰੀ ਨੇ ਉਸ ਤਰ੍ਹਾਂ ਕਾਰਵਾਈ ਨਹੀਂ ਕੀਤੀ ਜਿੱਦਾਂ ਬਾਕੀ ਛੋਟੀ ਟੀਮਾਂ ਦੇ ਖਿਲਾਫ ਰੈਫਰੀ ਜਿਹੜੇ ਡਿਸੀਜਨ ਦਿੰਦੇ ਰਹੇ ਨੇ। ਅਰਜਨਟਾਈਨ ਦੇ ਖਿਲਾਫ ਹੁਣ ਵੀ ਮੈਨੂੰ ਤਾਂ ਨਹੀਂ ਲੱਗਦਾ ਕੋਈ ਵੱਡਾ ਡਿਸੀਜਨ ਹੋਏਗਾ, ਕਿਉਂਕਿ FIFA ਉਹਨੂੰ ਮੁਬੈਨਾ ਤੌਰ ਤੇ ਮੁਕੰਮਲ ਸਪੋਰਟ ਨਜ਼ਰ ਆ ਰਹੀ ਸੀ ਫਾਈਨਲ ਤੱਕ ਲਿਆਉਣ ਵਾਸਤੇ। ਤੇ ਜਿਹੜਾ ਹੁਣ ਫਾਈਨਲ ਡਿਸੀਜਨ ਹੋਇਆ ਤੇ ਲੱਗਦਾ ਹੀ ਨਹੀਂ ਕਿ ਖੇਡ 'ਚ ਫੁੱਟਬਾਲ ਜਿਹਨੂੰ ਇੱਕ ਪੂਰੀ ਦੁਨੀਆ 'ਚ ਬੜਾ ਰਿਸਪੈਕਟੇਬਲ ਬੜਾ ਖੇਲ ਕਾਊਂਟ ਹੁੰਦਾ ਹੈ, ਉਹਦੇ 'ਚ ਆ ਕੇ ਅਰਜਨਟਾਈਨ ਜੈਸੀ ਟੀਮ ਜਿਹੜੀ ਵਰਲਡ ਕਲਾਸ ਟੀਮ ਕਾਊਂਟ ਹੋ ਰਹੀ ਸੀ, ਫਾਈਨਲ ਦੀ ਟੀਮ ਸੀ, ਫਾਈਨਲ ਮੈਚ ਖੇਡੀ, ਫਾਈਨਲ 'ਚ ਪਰਫਾਰਮ ਨਹੀਂ ਕਰ ਸਕੀ। ਲੇਕਿਨ ਉਹ ਪਰਫਾਰਮੈਂਸ ਦਾ ਗੁੱਸਾ ਤੁਸੀਂ ਇੱਕ ਦੂਸਰੇ ਨੂੰ ਮਾਰੋਗੇ, ਥੱਪੜ ਮਾਰੋਗੇ, ਮੁੱਕਾ ਮਾਰੋਗੇ। ਹਾਲਾਂਕਿ ਉਹਨਾਂ ਦੇ ਬਕਾਇਦਾ ਕੈਪਟਨ ਦਾ ਨਾਮ ਆ ਰਿਹਾ ਕਿ ਜਿਹੜਾ ਸਪੇਨ ਦਾ ਕੈਪਟਨ ਸੀ ਉਹਨੂੰ ਮੁੱਕਾ ਮਾਰਿਆ ਗਿਆ, ਉਹਦੇ ਪਲੇਅਰ ਨੂੰ ਜਿਹੜਾ ਬੈਂਚਰ ਪਲੇਅਰ ਸੀ ਉਹਨੂੰ ਚੱਕ ਕੇ ਥੱਲੇ ਚਿੱਟਿਆ ਗਿਆ। ਉੱਥੇ ਹੁਣ FIFA ਨੇ ਐਕਸ਼ਨ ਤਾਂ ਲੈ ਲਿਆ। ਦੇਖੋ ਪ੍ਰੋਸੀਕਿਊਟਰ ਵੀ ਮੁੰਤਖਬ ਹੋ ਗਏ ਨੇ, ਹੁਣ ਕਾਰਵਾਈ ਕੀ ਹੁੰਦੀ ਹੈ ਤਾਂ ਥੋੜੇ ਦਿਨਾਂ ਪਤਾ ਚੱਲੇਗਾ ਜਦੋਂ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਏਗੀ। ਬਿਲਕੁਲ ਜਾਫਰ ਸਾਹਿਬ, ਇੰਨੀ ਦੇਰ ਕਿਉਂ ਹੋ ਰਹੀ ਹੈ ਕੋਈ ਤਹਿਕੀਕਾਤ? ਅਸੀਂ ਸਭ ਨੇ ਵੇਖ ਲਿਆ, ਸੋਸ਼ਲ ਮੀਡੀਆ ਉੱਤੇ ਵੀ ਤੂਫਾਨ ਹੈ। ਇੱਕ ਤਾਂ ਇਹਦੇ ਉੱਤੇ ਕਮੈਂਟ ਕਰਨਾ, ਦੂਜਾ ਲਿਓਨਲ ਮੈਸੀ ਦੀ ਅਸੀਂ ਗੱਲ ਕਰੀਏ, ਨੋ ਡਾਊਟ ਬੜੇ ਵੱਡੇ ਫੁੱਟਬਾਲਰ ਨੇ, ਉਹਨਾਂ ਨੇ ਗੋਲਡਨ ਬੂਟ ਤੇ ਨਹੀਂ ਜਿੱਤ ਸਕੇ, ਲੇਕਿਨ ਜਦੋਂ ਉਹਨਾਂ ਦਾ ਆਖਰੀ ਮੈਚ ਸੀ ਉਹ ਆਪ ਹੀ ਰੋਂਦੇ ਪਏ ਸੀ। ਉਹਨਾਂ ਦੇ ਜਿਹੜੇ ਦੀਗਰ ਖਿਡਾਰੀਆਂ ਨਾਲ ਉਹਨਾਂ ਦੀ ਅੱਖਾਂ ਵਿੱਚ ਕੋਈ ਪਾਣੀ ਸਾਨੂੰ ਨਜ਼ਰ ਨਹੀਂ ਆਇਆ। ਮਤਲਬ ਜਿਸ ਤਰ੍ਹਾਂ ਰੋਨਾਲਡੋ ਵਰਗਾ ਵੱਡਾ ਖਿਡਾਰੀ ਜਾ ਰਿਹਾ ਸੀ, ਹਰ ਅੱਖ
ਅਸ਼ਕਬਾਰ ਸੀਗੀ, ਲੇਕਿਨ ਉਹ ਜਿਹੜਾ ਨਾ ਉਹ ਨਹੀਂ ਮਿਲੀ ਮਕਬੂਲੀਅਤ ਉਹਨੂੰ ਮੈਸੀ ਨੂੰ। ਇਸ ਬਾਰੇ ਤੁਸੀਂ ਕੀ ਕਹੋਗੇ? ਜੀ ਮੁਫਾਜ਼ ਸਾਹਿਬ, ਪਹਿਲੇ ਤੇ ਗੱਲ ਕਰਾਂਗੇ ਤਹਿਕੀਕਾਤੀ, ਤੇ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਸ਼ਾਇਦ ਜਦੋਂ ਮੈਚ ਖਤਮ ਹੋ ਜਾਂਦਾ ਨਾ ਉਦੋਂ ਜਿਹੜਾ ਰੈਫਰੀ ਦੀ ਜੁਡੀਸ਼ੀਅਲ ਖਤਮ ਹੋ ਜਾਂਦੀ ਹੈ, ਤੇ ਮੈਚ ਦੇ ਬਾਅਦ ਦਾ ਇਵੈਂਟ ਤੇ ਉਸ ਟਾਈਮ ਸ਼ਾਇਦ ਰੈਫਰੀ ਦੀ ਜੁਡੀਸ਼ੀਅਲ ਚ ਨਾ ਉਹਦੀ ਅਥਾਰਟੀ ਨਾ ਹੋਏ ਕਿ ਕੋਈ ਐਕਸ਼ਨ ਲਵੇ। ਲੇਕਿਨ ਇਹ ਕਿ ਫੀਫਾ ਨੇ ਵੀ ਇਹਦੇ ਉੱਤੇ ਐਕਸ਼ਨ ਕੋਈ ਨਹੀਂ ਸੀ ਲੈਣਾ। ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਸਵਾਲੀਆ ਨਿਸ਼ਾਨ ਤੇ ਲੋਕਾਂ ਨੇ ਕਮੈਂਟ ਕੀਤੇ ਨੇ ਤੇ ਉਹਨਾਂ ਦੇ ਦਬਾਅ ਪਾਇਆ ਨਾ, ਉਹ ਦਬਾਅ ਦਾ ਅਸਰ ਤੇ ਅਸਰਾਤ ਜਿਹੜੇ ਇੱਕ ਜਾਨਿਬਦਾਰੀ ਦੇ ਇਲਜ਼ਾਮਾਤ ਸਨ, ਉਹਨਾਂ ਇਲਜ਼ਾਮਾਤ ਨੂੰ ਖਤਮ ਕਰਨ ਲਈ ਫੀਫਾ ਨੇ ਇੱਕ ਜਿਹੜੀ ਤਹਿਕੀਕਾਤੀ ਕਮੇਟੀ ਬਣਾਈ ਹੈ ਤੇ ਪ੍ਰੋਸੀਕਿਊਟਰ ਲਾਏ ਨੇ। ਲੇਕਿਨ ਉਹ ਅਮਸਾ ਵਾਲੀ ਗੱਲ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਇਹਦੇ ਵਿੱਚੋਂ ਕੋਈ ਵੱਡੀ ਸਜ਼ਾ ਹੋਏਗੀ ਕਿ ਕੋਈ ਅਰਜਨਟੀਨਾ ਦੇ ਖਿਡਾਰੀਆਂ ਦੇ ਖਿਲਾਫ ਕੋਈ ਪਾਬੰਦੀ ਜਾਂ ਕੋਈ ਇਹੋ ਜਿਹਾ ਉਹਨਾਂ ਨੂੰ ਕੋਈ ਜੁਰਮਾਨਾ ਹੋਏਗਾ, ਕੋਈ ਸਜ਼ਾ ਦਿੱਤੀ ਜਾਏਗੀ। ਲੇਕਿਨ ਜੇ ਫੀਫਾ ਨੂੰ ਚਾਹੁੰਦੇ ਹੈ ਫੀਫਾ ਕਿ ਆਪਣੀ ਸਾਖ ਮੈਂ ਬਚਾਣੀ ਹੈ, ਮੈਂ ਨਿਊਟਰਲ ਬਾਡੀ ਖੇਡਾਂ ਦੀ ਰਹਿਣਾ, ਤੇ ਫਿਰ ਫੀਫਾ ਵਾਲਿਆਂ ਨੂੰ ਚਾਹੀਦਾ ਹੈ ਕਿ ਉੱਤੇ ਸਖਤ ਐਕਸ਼ਨ ਲੈਣ। ਦੂਜੀ ਤਰਫ ਤੁਸੀਂ ਗੱਲ ਕੀਤੀ ਕਿ ਰੋਨਾਲਡੋ ਲਈ ਹਰ ਕੋਈ ਰੋਇਆ ਤੇ ਮੈਸੀ ਲਈ ਕੋਈ ਨਹੀਂ ਰੋਇਆ। ਦੇਖੋ ਰੋਨਾਲਡੋ ਗਰਾਊਂਡ ਦੇ ਬਾਹਰ ਵੀ ਵੱਡਾ ਇਨਸਾਨ ਵੀ ਵੱਡਾ ਖਿਡਾਰੀ, ਮੈਸੀ ਦੇ ਵੱਲ ਤੁਸੀਂ ਵੇਖੋ ਤੇ ਮੈਸੀ ਦਾ ਫੈਨਸ ਨਾਲ ਰਵਈਆ, ਦੂਜੇ ਖਿਡਾਰੀਆਂ ਨਾਲ ਰਵਈਆ ਕੀ ਹੁੰਦਾ ਉਹ ਸਭ ਦੇ ਸਾਹਮਣੇ ਵੇ। ਤੇ ਫਿਰ ਜਦੋਂ ਇਹੋ ਜਿਹਾ ਬੰਦਾ ਮੈਦਾਨ 'ਚ ਹਾਰ ਕੇ ਜਾ ਰਿਹਾ ਹੋਏਗਾ ਤੇ ਲੋਕ ਸ਼ੁਕਰ ਹੀ ਕਰ ਰਹੇ ਹੋਣਗੇ ਕਿ ਚਲੋ ਗਿਆ। ਤੇ ਮੇਰੇ ਖਿਆਲ 'ਚ ਮੈਸੀ ਨੂੰ ਸੁਪਰਸਟਾਰ ਬਣਾਉਣ 'ਚ ਤੇ ਵਰਲਡ ਕੱਪ 'ਚ ਅਰਜਨਟੀਨਾ ਨੂੰ ਇੱਥੇ ਤੱਕ ਲਿਆਉਣ 'ਚ ਉਹਨਾਂ ਦੀ ਗੇਮ ਨਾਲੋਂ ਜ਼ਿਆਦਾ ਰੋਲ ਫੀਫਾ ਦਾ ਸੀ, ਮੁਤਨਾਜ਼ਿਆ ਫੈਸਲਿਆਂ ਦਾ ਸੀ ਤੇ ਜਿਹੜੀ ਸੁਪਰਵੀਜ਼ਨ ਰੈਫਰੀ ਕਰ ਰਹੇ ਸਨ ਉਹਨਾਂ ਦਾ ਸੀ। ਤੇ ਐਸੇ ਵਜ੍ਹਾ ਤੋਂ ਲੋਕ ਖੁਸ਼ ਹੋਏ ਨੇ ਕਿ ਮੈਸੀ ਗਿਆ, ਕਿਉਂਕਿ ਲੋਕ ਨਹੀਂ ਸਨ ਚਾਹੁੰਦੇ ਕਿ ਜਿਸ ਤਰ੍ਹਾਂ ਰੋਨਾਲਡੋ ਦੀ ਟੀਮ ਨਾਲ ਜ਼ਿਆਦਤੀ ਕਰਕੇ ਉਹਨੂੰ ਬਾਹਰ ਕੀਤਾ ਗਿਆ ਤੇ ਅੱਛੀਆਂ ਟੀਮਾਂ ਦਾ ਹੱਕ ਮਾਰ ਕੇ ਅਰਜਨਟੀਨਾ ਨੂੰ ਦਿੱਤਾ ਗਿਆ ਤੇ ਸਪੇਨ ਦਾ ਹੱਕ ਮਾਰਿਆ ਜਾਂਦਾ ਤੇ ਸਪੇਨ ਦੀ ਜਗ੍ਹਾ ਅਰਜਨਟੀਨਾ ਟਰਾਫੀ ਚੁੱਕਦੀ ਹੈ। ਇਸ ਲਈ ਲੋਕਾਂ ਨੂੰ ਜਿਹੜੀ ਸਪੇਨਿਸ਼ ਟੀਮ ਦੀ ਜਿੱਤਣ ਦੀ ਦੁਆਵਾਂ ਉਹ ਕਰ ਰਹੇ ਸਨ ਤੇ ਜਿਹੜੀ ਉਹ ਦੁਆਵਾਂ ਕਬੂਲ ਹੋਈਆਂ ਤੇ ਉਹਨਾਂ ਦੀ ਜਿਹੜੀ ਖੁਸ਼ੀ ਸੀ ਉਸ ਖੁਸ਼ੀ ਦੇ ਵਿੱਚ ਉਹਨਾਂ ਨੇ ਮੈਸੀ ਦੇ ਗਮ ਨੂੰ ਕੋਈ ਗਮ ਹੀ ਨਹੀਂ ਸਮਝਿਆ।